फिर दोबारा थोड़ा स्वागत है प्रोग्राम सच सच विच जी। डॉक्टर साहब साडी अगली ईमेल आर्टस्केप ईमेल राही यूके तो आई है। ये लिखते हैं भाई साहब जी, सॉवरन यानी कि प्रभु सत्ता संपन्न का की मतलब है कि गुरु हरगोबिंद साहिब ने यह सब तो उच्चा तख्त निरंकार दे कानून के तहत यानी कि यूनीवर्सल लॉ तहत नहीं सी स्थापित किया। यह किसी यूसीसी व्यापारिक कोड या रोमन कानून के तहत नहीं सी बनाया गया। रोमन कानून का आधार वैटिकन का वो फलसफा है जिस दे तहत वो इस धरती विचले मनुखों दी आत्मावां दे स्वामी हैं। की असी इस नूं मान सकते हाँ? भाव बिल्कुल नहीं। जे असी रोमन कानून मनते हाँ फिर असी अकाल तख्त दे सॉवरन कानून नूं मनण वाले नहीं रह जाते। सो समुचे खालसा पंथ नूं भारतीय कानून की नौटंकी चों बाहर निकल आना चाहिए है, क्योंकि इस ही साडे दुखों का कारण है। भारतीय जुडिशरी नूं असी अपनी चुप प्रवानगी देनी बंद करिए। सारे कानून ते स्टैचू नौटंकी हैं, सॉवरन कौम ते लागू नहीं होंदे। जी डॉक्टर साहब। वीर आर्टस्केप यूके आईडी नाल ਜਿਹੜੇ ਲਿਖਦੇ ਨੇ जी बेशक ਅਸੀਂ ਉਹਨਾਂ ਦੀ ਪਹਿਲੀ ਈਮੇਲ ਐਡ ਕੀਤੀ ਹੈ ਆਪਣੀ ਵਿਚਾਰ ਦੇ ਵਿੱਚ जी ਪਰ ਉਹ ਸਾਨੂੰ ਬੜੇ ਡੂੰਘੇ ਫਲਸਫੇ ਵਾਲੇ ਆਰਟੀਕਲ ਅਕਸਰ ਭੇਜਦੇ ਰਹਿੰਦੇ ਨੇ। ਬਹੁਤ ਵਾਰ ਉਹਦੇ 'ਚ ਜਾਣਕਾਰੀ ਹੁੰਦੀ ਹੈ ਪਰ ਮੈਂ ਸਮਝਦਾ ਵੀ ਉਹ ਸਾਡੀ ਜਾਣਕਾਰੀ ਲਈ ਹੁੰਦਾ ਹੈ। ਉਸ 'ਚੋਂ ਬਹੁਤ ਵਾਰੀ ਅਸੀਂ ਸਿੱਖਦੇ ਹਾਂ ਪਰ ਕਦੇ ਅਸੀਂ ਉਹਨੂੰ ਸ਼ਾਮਲ ਨਹੀਂ ਕੀਤਾ ਕਿਉਂਕਿ ਉਹਨਾਂ ਦੀਆਂ ਡੀਟੇਲਸ डिफरेंट आसपैक्ट्स ਨੂੰ ਕਵਰ ਕਰਦੀਆਂ ਜਿਹੜੀਆਂ ਸ਼ਾਇਦ ਸਾਡੇ ਟਾਈਮ ਫਰੇਮ 'ਚ ਇੱਥੇ ਫਿੱਟ ਨਹੀਂ ਹੁੰਦੀਆਂ जी ਇਸ ਵਾਰ ਉਹਨਾਂ ਦੀ ਬੜੀ ਬਰੀਫ ਹੈ, ਉਹਦੇ 'ਚ ਵੀ ਉਹਨਾਂ ਨੇ ਲਿੰਕ ਮੈਨੂੰ ਭੇਜੇ ਨੇ ਪਰ ਉਹਨਾਂ ਨੇ ਬੜਾ ਇੱਕ ਬੁਨਿਆਦੀ ਮੁੱਦਾ ਉਠਾਇਆ ਹੈ जी ਜਿਹਦੇ ਲਈ ਡਿਬੇਟ ਹੋਰ ਇਸ਼ੂਜ਼ ਤੋਂ ਵੀ ਅਕਸਰ ਹੁੰਦੀ ਹੈ। ਔਰ ਮੈਂ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਆਪਣਾ ਨਿੱਜੀ ਅਨੁਭਵ ਵੀ ਦੱਸਾਂ ਕਿ ਜੂਨ 84 ਦੇ ਹਮਲੇ ਤੋਂ ਬਾਅਦ ਉਦੋਂ ਜਿਹੜਾ ਜੂਨ 84 ਵੇਲੇ ਘੱਲੂਘਾਰੇ ਵੇਲੇ ਜਿਹੜੇ ਜਥੇਦਾਰ ਸਨ ਗਿਆਨੀ ਕਿਰਪਾਲ ਸਿੰਘ जी ਉਹਨਾਂ ਨੇ ਉੱਥੋਂ ਬਿਆਨ ਦਿੱਤਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ जी ਔਰ ਝੂਠ ਬੋਲੇ ਸੀ। ਉਹਨਾਂ ਦੇ ਉੱਤੇ ਹਮਲਾ ਵੀ ਹੋਇਆ, ਬਚ ਜਾਂਦੇ ਰਹੇ। जी जी ਫਿਰ ਜਦੋਂ 2-3 ਮਹੀਨੇ ਬਾਅਦ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਸਮਾਗਮ ਕਰਕੇ ਉਹਨਾਂ ਨੇ ਅਲਟੀਮੇਟਮ ਦਿੱਤਾ ਫੌਜ ਨੂੰ ਕਿ ਜੀ ਸਾਨੂੰ ਇੰਨੀ ਤਰੀਕ ਤੱਕ ਸਾਡੇ ਹਵਾਲੇ ਕਰੋ ਨਹੀਂ ਤਾਂ ਅਸੀਂ ਜਥਾ ਲੈ ਕੇ ਗ੍ਰਿਫਤਾਰੀ ਦੇਵਾਂਗੇ। ਉਹ ਵੀ ਉਹਨਾਂ ਦੀ ਆਪਸੀ ਗਿਣੀ ਮਿਥੀ ਜਿਹੜੀ ਹੈ ਉਹ ਪਲਾਨ ਹੀ ਸੀ ਕਿ ਕਦੋਂ ਤੱਕ ਅੰਦਰਲੀ ਸਫਾਈ ਹੋ ਜਾਣੀ ਹੈ ਤੇ ਸਰਕਾਰ ਹਵਾਲੇ ਕਰਨਾ ਚਾਹੁੰਦੀ ਸੀ। जी ਸੋ ਉਹ ਕ੍ਰੈਡਿਟ ਉਹਨਾਂ ਨੂੰ ਦੇਣਾ ਚਾਹੁੰਦੀ ਸੀ ਜਥੇਦਾਰਾਂ ਨੂੰ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਵੀ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਵਾਲੇ ਨੇ जी ਜਾਂ ਦੂਸਰੇ ਗਿਆਨੀ ਸਾਹਿਬ ਸਿੰਘ ਚਮਕ ਹੈੱਡ ਗ੍ਰੰਥੀ ਸੀ ਹਰਿਮੰਦਰ ਸਾਹਿਬ ਦਾ, ਉਹ ਵੀ ਇਸ ਕਿਸਮ ਦਾ ਹੀ ਸੀ। ਸੋ ਉਹਨਾਂ ਨੇ ਪ੍ਰਭਾਵ ਇਹ ਦਿੱਤਾ ਕਿ ਜਿਵੇਂ ਬਹੁਤ ਵੱਡਾ ਇਹਨਾਂ ਨੇ ਮੋਰਚਾ ਲਾ ਦੇਣਾ ਅਤੇ ਅਸੀਂ ਜਿਹੜਾ ਹੈ ਉਹ ਇਹਨਾਂ ਨੂੰ ਹੀ ਇਹਨਾਂ ਅੱਗੇ ਅਸੀਂ ਯੀਲਡ ਨਹੀਂ ਕਰਨਾ। ਪਰ ਉਹ ਪਹਿਲਾਂ ਹੀ ਗਿਟਮਿਟ ਉਹਨਾਂ ਨੇ ਕੀਤੀ ਹੋਈ ਸੀ। ਖੈਰ ਸਕੀਮ ਦੇ ਮੁਤਾਬਕ ਉਹਨਾਂ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ। 2-3 ਉਹਨਾਂ ਨੇ ਉਹਨਾਂ ਤੋਂ ਜਿਹੜੀਆਂ ਨੇ ਉਹ ਇੰਸ਼ੋਰੈਂਸਿਸ ਲੈ ਲਈਆਂ ਸੀ जी ਕਿ ਪਹਿਲਾ ਪਾਰਟ ਤਾਂ ਇਹੀ ਸੀ ਕਿ ਵੀ ਜਿਹੜੇ ਬਾਹਰਲੇ ਸਿੱਖ ਚਾਹੁੰਦੇ ਸੀ ਕਿ ਜਿਵੇਂ ਅਕਾਲ ਤਖਤ ਢਾਇਆ ਗਿਆ ਉਹਨੂੰ ਐਸ ਸੱਚ ਰੱਖਿਆ ਜਾਏ ਕਿ ਇਵੇਂ ਨਹੀਂ ਕੀਤਾ ਜਾਏਗਾ। जी ਦੂਸਰਾ ਇਹ ਸੀ ਕਿ ਅੰਦਰੋਂ ਉਹਦੇ ਸਾਰੀਆਂ ਹੀ ਜਿਹੜੀਆਂ ਨੇ ਉਹ ਯਾਦਾਂ ਮਿਟਾ ਦਿੱਤੀਆਂ ਜਾਣਗੀਆਂ, ਗੋਲੀਆਂ ਦੇ ਨਿਸ਼ਾਨ, ਟੈਂਕਾਂ ਦੇ ਹੋਰ ਜੋ ਉਹਨਾਂ ਨੇ ਉੱਥੇ ਕਰਤੂਤਾਂ ਕੀਤੀਆਂ। जी ਅਤੇ ਤੀਸਰਾ ਇਹ ਸੀ ਕਿ ਵੀ ਭਵਿੱਖ ਦੇ ਵਿੱਚ ਕਿਸੇ ਨੂੰ ਵੀ ਉੱਥੇ ਅੰਦਰ ਸ਼ੈਲਟਰ ਨਹੀਂ ਲੈਣ ਦਿੱਤਾ ਜਾਏਗਾ। ਔਰ ਇੱਕ ਜਿਹੜਾ ਐਲਾਨ ਜਦੋਂ ਇਹਨਾਂ ਨੇ ਕੰਟਰੋਲ ਲਿਆ ਉਹਦੇ ਜਥੇਦਾਰ ਨੇ ਵੀ ਕਿਹਾ ਕਿ ਜੀ ਅੰਦਰ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਨੂੰ ਵੀ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇਸ਼ ਵਿਰੋਧੀ ਕਾਰਵਾਈਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। जी ਇਹ ਜਥੇਦਾਰ ਦਾ ਬਿਆਨ ਉਸ 'ਤੇ ਆਇਆ। ਸੋ ਉਹਨਾਂ ਦਿਨਾਂ 'ਚ ਅਸੀਂ ਆਪਣੇ ਜਵਾਨੀ ਦੇ ਦਿਨਾਂ 'ਚ ਜਿੰਨੀ ਵੀ ਐਕਟੀਵਿਟੀ ਥੋੜ੍ਹੀ ਬਹੁਤ ਜਾਣਕਾਰੀ ਹਾਸਲ ਕਰਨ, ਇੱਕ ਦੂਜੇ ਤੱਕ ਪਹੁੰਚਾਉਣ, ਜਿਹੜੀ ਕਿ ਇੰਟੈਲੈਕਚੁਅਲ ਲੈਵਲ ਦੀ ਸੀ, ਜਿੰਨੀ ਕੁ ਸੇਵਾ ਗੁਰੂ ਨੇ ਲਈ। जी ਸੋ ਮੈਂ ਇਹ ਬਿਆਨ ਦੇਖਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਜਥੇਦਾਰ ਨੂੰ ਇਨ ਪਰਸਨ ਮੈਂ ਮਿਲਣਾ ਹੈ। ਅਜੀਤ ਨਗਰ ਅੰਮ੍ਰਿਤਸਰ 'ਚ ਰਹਿੰਦੇ ਸੀ जी ਤੇ ਮੈਂ ਸਿੱਧਾ ਰਿਕਸ਼ਾ ਕਰਕੇ ਹਾਲਾਂ ਉਦੋਂ ਕਾਫੀ ਸਿਕਿਉਰਿਟੀ ਰਿਸਕ ਵੀ ਸਨ ਉਹਨਾਂ ਦਿਨਾਂ 'ਚ ਮੈਂ ਇਹਨਾਂ ਦੀ ਕੋਠੀ ਚਲਾ ਗਿਆ, ਇਹਦੇ ਘਰ ਜਥੇਦਾਰ ਕਿਰਪਾਲ ਸਿੰਘ ਦੇ ਬਾਹਰ ਗੇਟ ਦੇ ਉੱਤੇ ਹੀ ਕਿਤੇ ਜਾਣ ਲਈ ਸੀ ਜਾਂ ਦੇਖ ਕੇ ਅੰਦਰ ਲੈ ਗਏ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ ਹੈ, ਮੈਂ ਕਿਹਾ ਜੀ ਤੁਸੀਂ ਇਹ ਬਿਆਨ ਦਿੱਤਾ ਹੈ जी ਕਿ ਅਕਾਲ ਤਖਤ ਔਰ ਹਰਿਮੰਦਰ ਸਾਹਿਬ ਕੰਪਲੈਕਸ 'ਚ ਕੋਈ ਐਂਟੀ ਨੈਸ਼ਨਲ ਜਾਂ ਰਾਸ਼ਟਰ ਵਿਰੋਧੀ ਐਕਟੀਵਿਟੀ ਨਹੀਂ ਹੋਣ ਦਿੱਤੀ ਜਾਏਗੀ। जी ਅਕਾਲ ਤਖਤ ਦੀ ਨੈਸ਼ਨੈਲਿਟੀ ਕੀ ਹੈ?
ਜੀ ਜੀ ਅਕਾਲ ਤਖਤ ਹਿੰਦੁਸਤਾਨੀ ਤਖਤ ਦੇ ਅਧੀਨ ਹੈ। ਜੀ ਉਹ ਇੱਕਦਮ ਠਠੰਬਰ ਜੇ ਗਏ ਨੇ, ਉਹ ਕਹਿੰਦੇ ਜੀ ਮੈਨੂੰ ਸਮਝ ਨਹੀਂ ਆਈ। ਮੈਂ ਕਿਹਾ ਜੀ ਤੁਹਾਨੂੰ ਸਮਝ ਆ ਨਹੀਂ ਸਕਦੀ, ਕਿਉਂਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਫਲਸਫੇ ਨਾਲ ਪਹਿਲਾਂ ਧਰੋਕ ਮਾਏ ਸਿੱਖ ਸੰਗਤਾਂ ਨੂੰ, ਤੁਸੀਂ ਉਸ ਪ੍ਰਕਰਮਾਂ 'ਚ ਖਲੋ ਕੇ ਝੂਠ ਬੋਲਿਆ ਟੀਵੀ ਨੈਟਵਰਕ ਦੇ ਉੱਤੇ, ਔਰ ਹੁਣ ਤੁਸੀਂ ਕਹਿ ਰਹੇ ਹੋ ਆਪਣਾ ਅਹੁਦਾ ਬਰਕਰਾਰ ਰੱਖਣ ਲਈ, ਕਬਜ਼ਾ ਲੈਣ ਲਈ ਅਕਾਲੀਆਂ ਦੇ ਜਿਹੜੇ ਆ ਹੱਥ ਠੋਕੇ ਬਣ ਕੇ ਕਿ ਅਕਾਲ ਤਖਤ ਸਾਹਿਬ ਦੇ ਅੰਦਰ ਜਿਹੜਾ ਹੈ ਉਹ ਕੋਈ ਦੇਸ਼ ਵਿਰੋਧੀ ਜਿਹੜੀ ਆ ਉਹ ਗੱਲ ਨਹੀਂ ਹੋਣ ਦਿੱਤੀ ਜਾਏਗੀ ਉਸ ਹਦੂਦ 'ਚ। ਇਹਦਾ ਮਤਲਬ ਹੈ ਵੀ ਤੁਸੀਂ ਅਕਾਲ ਤਖਤ ਦਾ ਸੋਵਰਨ ਸਟੇਟਸ, ਔਰ ਮੈਂ ਯੂਜੂਅਲੀ ਪਰਸਨਲ ਗੱਲਾਂ ਕਰਨੀਆਂ ਪਸੰਦ ਨਹੀਂ ਕਰਦਾ, ਪਰ ਕਿਉਂਕਿ ਜਦੋਂ ਇਹਨਾਂ ਨੇ ਲਿਖਿਆ ਤਾਂ ਇੱਕਦਮ ਮੇਰੇ ਦਿਮਾਗ 'ਚ ਉਹ 29 ਸਾਲ ਪਹਿਲਾਂ ਦਾ ਵਾਕਿਆ ਇੱਕਦਮ ਸਾਹਮਣੇ ਆਇਆ ਕਿ ਇਹੀ ਇਸ਼ੂ ਇਹ ਵੀਰ ਚੁੱਕ ਰਹੇ ਨੇ ਕਿ ਜੇ ਅਸੀਂ ਹੁਣ ਅਕਾਲ ਤਖਤ ਸਾਹਿਬ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਕਹਿੰਦੇ ਆ ਜੀ 6ਵੇਂ ਪਾਤਸ਼ਾਹ ਨੇ ਇਸ ਦਾ ਨੀਂਹ ਪੱਥਰ ਰੱਖਿਆ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਬਾਬਾ ਬੁੱਢਾ ਭਾਈ ਗੁਰਦਾਸ, ਬਾਬਾ ਬੁੱਢਾ ਪਹਿਲੇ ਗ੍ਰੰਥੀ, ਭਾਈ ਗੁਰਦਾਸ ਪਹਿਲੇ ਸੇਵਾਦਾਰ, ਔਰ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਰੱਖੀ। ਹੁਣ ਇਸ ਤਖਤ ਦਾ ਨਾਂ ਹੈ ਅਕਾਲ ਤਖਤ। ਅਕਾਲ, ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਥਰੋਨ ਆਫ ਦਾ ਇਮੋਰਟਲ, ਜਿਹਦੀ ਮੌਤ ਨਹੀਂ ਹੁੰਦੀ। ਤੇ ਜਿਹੜਾ ਦੇਸ਼ ਕਾਲ ਤੋਂ ਪਰੇ ਹੈ, ਮੌਤ ਦੇਸ਼ ਕਾਲ ਦੇ ਅੰਦਰ ਹੁੰਦੀ ਹੈ। ਸੋ ਜਿਹੜਾ ਦੇਸ਼ ਕਾਲ ਤੋਂ ਪਰੇ ਹੈ ਉਹ ਤਾਂ ਕਿਸੇ ਦੇਸ਼ ਦੀਆਂ ਜੀਓਗ੍ਰਾਫੀਕਲ ਹੱਦਾਂ 'ਚ ਆਉਂਦਾ ਹੀ ਨਹੀਂ ਹੈ, ਉਹਦੀਆਂ ਭੂਗੋਲਕ ਹੱਦਾਂ 'ਚ ਨਹੀਂ ਆਉਂਦਾ, ਤੇ ਉਹ ਹਿੰਦੁਸਤਾਨ ਦੀਆਂ ਹੱਦਾਂ 'ਚ ਤੁਸੀਂ ਅਕਾਲ ਤਖਤ ਦੀ ਸੋਵਰਨਿਟੀ ਨੂੰ ਜੇ ਲਿਆਂਦੇ ਹੋ ਤੇ ਫਿਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਕਾਨਸੈਪਟ ਨੂੰ ਬੇਇੱਜ਼ਤ ਕਰ ਰਹੇ ਹੋ, ਜਿਹੜੇ ਕਾਨਸੈਪਟ ਨੇ, ਜਿਹੜਾ ਅਕਾਲ ਤਖਤ 10 ਫੁੱਟ ਉੱਚਾ ਥੜਾ ਪਹਿਲਾਂ ਬਣਿਆ, ਉਦੋਂ ਦਿੱਲੀ ਦਾ ਤਖਤ ਜਿਹਦੇ ਤੇ ਦਿੱਲੀ ਦੇ ਬਾਦਸ਼ਾਹ ਬੈਠਦੇ ਸਨ ਉਹ 8 ਫੁੱਟ ਉੱਚਾ ਸੀ। ਸੋ ਉਸ ਤਖਤ ਤੋਂ 2 ਫੁੱਟ ਉੱਚਾ ਤਖਤ ਬਣਾਉਣ ਦਾ ਮਕਸਦ ਇਹ ਸੀ ਕਿ ਇਹ ਤਖਤ ਦੇਸ਼ ਤੇ ਕਾਲ ਦੇ ਅਧੀਨ ਨਹੀਂ ਹੈ, ਇਹ ਤਖਤ ਕਿਸੇ ਦੇਸ਼ ਦੀਆਂ ਬਾਉਂਡਰੀਜ਼ ਦੇ ਵਿੱਚ ਨਹੀਂ ਆਉਂਦਾ। ਜੇ ਦੇਸ਼ ਦੀਆਂ ਬਾਉਂਡਰੀਜ਼ 'ਚ ਆਉਂਦਾ ਹੈ, ਇਹ ਤਾਂ ਸਿੱਖ ਰਾਜ ਦੀਆਂ ਬਾਉਂਡਰੀਜ਼ 'ਚ ਵੀ ਨਹੀਂ ਸੀ ਆਉਂਦਾ। ਜੇ ਬਾਉਂਡਰੀਜ਼ 'ਚ ਆਉਂਦਾ ਹੁੰਦਾ ਤੇ ਅਕਾਲੀ ਫੂਲਾ ਸਿੰਘ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਤਰਬ ਨਾ ਕਰਦੇ ਅਕਾਲ ਤਖਤ ਤੇ ਕਿ ਭਾਈ ਇਹਦੀ ਪਿੱਠ ਤੇ ਜਿਹੜਾ ਹੈ ਉਹ ਕੋਰੜੇ ਮਾਰੋ, ਇਹਨੇ ਇਖਲਾਕੀ ਆ ਕਮਜ਼ੋਰੀ ਕੀਤੀ ਹੈ। ਸੋ ਜ਼ਾਹਰ ਹੈ ਵੀ ਈਵਨ ਜਿਸ ਸਿੱਖ ਬਾਦਸ਼ਾਹ ਦਾ ਰਾਜ ਧਰਾ ਖੈਬਰ ਤੋਂ ਤਿੱਬਤ ਤੱਕ ਤੇ ਸਤਲੁਜ ਤੋਂ ਲੈ ਕੇ ਸ਼ਿਕਾਰਪੁਰ ਸਿੰਧ ਦੇ ਪੈਰਾਂ ਤੱਕ ਸੀ, ਉਹ ਅਕਾਲ ਤਖਤ ਦੇ ਸਾਹਮਣੇ ਆ ਕੇ ਆਪਣੀ ਪਿੱਠ ਨੰਗੀ ਕਰਕੇ ਕਹਿੰਦਾ ਮੈਨੂੰ ਬੰਨਣ ਦੀ ਲੋੜ ਨਹੀਂ, ਮੈਨੂੰ ਕੋਰੜੇ ਮਾਰੋ। ਸੋ ਜੇ ਅਕਾਲ ਤਖਤ ਦੀ ਰਾਸ਼ਟਰੀਅਤਾ ਹੁੰਦੀ, ਉਹਦੀ ਨੈਸ਼ਨੈਲਿਟੀ ਹੁੰਦੀ, ਤੇ ਫਿਰ ਸਿੱਖ ਬਾਦਸ਼ਾਹ ਉਹਦੇ ਸਾਹਮਣੇ ਜਵਾਬ ਦੇਣਾ ਹੁੰਦਾ। ਉਹ ਇਸੇ ਲਈ ਜਵਾਬ ਦੇ ਹੋਇਆ ਕਿ ਉਹਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਤਖਤ ਸਾਵਰਨ ਹੈ, ਅਕਾਲ ਦਾ ਤਖਤ ਹੈ, ਔਰ ਇਹ ਦੁਨਿਆਵੀ ਤਖਤ ਦੇ ਕਿਸੇ ਨੂੰ ਵੀ ਜਵਾਬ ਦੇ ਨਹੀਂ। ਔਰ ਕੱਲ੍ਹ ਨੂੰ ਜਦੋਂ ਨੇਸ਼ਨ ਆਫ ਖਾਲਿਸਤਾਨ ਵੀ ਬਣੇਗਾ, ਉਦੋਂ ਵੀ ਜਿਹੜੀ ਅਕਾਲ ਤਖਤ ਦੀ ਸੋਵਰਨਿਟੀ ਹੈ, ਅਕਾਲ ਤਖਤ ਦੀ ਬਾਦਸ਼ਾਹਤ ਹੈ, ਉਹ ਅਨਕੰਪਰੋਮਾਈਜ਼ਡ ਰਹੇਗੀ। ਉਸ ਦੇ ਨਾਲ ਕਿਸੇ ਨੂੰ ਵੀ ਉਹਦੇ ਨਾਲ ਕੰਪਰੋਮਾਈਜ਼ ਕਰਨ ਦਾ ਜਾਂ ਉਸ ਨੂੰ ਆਪਣੇ ਅਧੀਨ ਰੱਖਣ ਦਾ ਹੱਕ ਨਹੀਂ ਹੈ। ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੇ ਲਾਅ, ਜੇ ਇੰਡੀਅਨ ਲਾਅ ਹੈ ਜਾਂ ਬ੍ਰਿਟਨ 'ਚ ਜਿੱਥੋਂ ਇਹ ਵੀਰ ਨੇ ਲਿਖਿਆ ਮੈਗਨਾ ਕਾਰਟਾ 13ਵੀਂ 14ਵੀਂ ਸਦੀ 'ਚ ਆਇਆ, ਉਸ ਤੋਂ ਪਹਿਲਾਂ ਸੁਲੇਮਾਨ ਔਰ ਉਹਦੇ ਜ਼ਮਾਨੇ ਤੋਂ ਔਰ ਜਿਊਜ਼ ਲਾਅ ਤੋਂ ਗੱਲ ਸ਼ੁਰੂ ਹੁੰਦੀ ਹੈ। ਇਸਲਾਮ ਦੇ ਵਿੱਚ ਸ਼ਰੀਅਤ ਦਾ ਲਾਅ ਹੈ, ਔਰ ਜਿਹੜਾ ਰੋਮਨ ਲਾਅ ਬਹੁਤ ਸਾਰੀ ਅੱਜ ਵੈਸਟਰਨ ਡੈਮੋਕ੍ਰੇਸੀਜ਼ ਔਰ ਸੋ ਕਾਲਡ ਇੰਡੀਅਨ ਡੈਮੋਕ੍ਰੇਸੀ ਦਾ ਵੀ ਬੇਸ ਹੈ। ਹੁਣ ਰੋਮਨ ਲਾਅ ਦੀ ਜਿਹੜੀ ਸਪਿਰਿਟ ਹੈ ਉਹ ਇਹੀ ਹੈ ਕਿ ਵੈਟੀਕਨ ਓਨਸ ਆਲ ਦਾ ਸੋਲਸ ਔਨ ਦਿਸ ਪਲੈਨਟ, ਕਿ ਇਸ ਧਰਤੀ ਤੇ ਜਿੰਨੀਆਂ ਰੂਹਾਂ ਨੇ ਉਹਨਾਂ ਦੀ ਮਲਕੀਅਤ ਪੋਪ ਦੇ ਕੋਲ ਹੈ। ਅਸੀਂ ਤਾਂ ਨਾ ਪੋਪ ਨੂੰ ਮੰਨੀਏ, ਨਾ ਰੂਹਾਂ ਦੀ ਇਹਨਾਂ ਦੀ ਮਲਕੀਅਤ ਨੂੰ ਮੰਨੀਏ। ਅਸੀਂ ਆਪਣੇ ਗੁਰੂ ਦੇ ਉਸ ਸਾਵਰਨ ਤਖਤ ਜਿਹੜਾ ਦੇਸ਼ ਕਾਲ ਤੋਂ ਪਰੇ, ਜਿਹੜਾ ਅਕਾਲ ਦਾ ਤਖਤ ਹੈ, ਜਿੱਥੇ ਸੱਚ ਹੱਕ ਇਨਸਾਫ ਦੇ ਲਈ ਕੋਈ ਵੀ ਆ ਕੇ ਫਰਿਆਦੀ ਹੋ ਸਕਦਾ, ਔਰ ਜਿਸ ਦਾ, ਔਰ ਇਹ ਗੱਲ ਜਿਹੜੀ ਦੂਸਰੀ ਗੱਲ ਮੈਂ ਗਿਆਨੀ ਕਿਰਪਾਲ ਸਿੰਘ ਨੂੰ ਕਹੀ, ਮੈਂ ਕਿਹਾ ਜੀ ਜੇ ਤੁਸੀਂ ਅੱਜ ਅਕਾਲ ਤਖਤ ਨੂੰ ਇੰਡੀਅਨ ਟੈਰੀਟਰੀ 'ਚ ਮੰਨਦੇ ਹੋ, ਕੱਲ੍ਹ ਨੂੰ ਅਮਰੀਕਾ, ਕੈਨੇਡਾ, ਈਵਨ ਪਾਕਿਸਤਾਨ, ਉਹਨਾਂ ਦੇ ਨਾਲ ਹਿੰਦੁਸਤਾਨ ਦੀ ਲੜਾਈ ਹੁੰਦੀ ਹੈ, ਜੰਗ ਹੁੰਦੀ ਹੈ, ਤੇ ਤੁਸੀਂ ਜਿਹੜਾ ਤੁਹਾਡਾ ਅਕਾਲ ਤਖਤ ਦਾ ਹੁਕਮਨਾਮਾ ਹੈ ਕਿਸੇ ਵੀ ਇਸ਼ੂ ਤੇ, ਤੁਸੀਂ ਇੰਡੀਆ ਦੇ ਲਈ ਹੋਵੋਗੇ, ਪਾਕਿਸਤਾਨ ਲਈ ਹੋਵੋਗੇ, ਅਮਰੀਕਾ ਲਈ ਹੋਵੋਗੇ, ਕੈਨੇਡਾ ਲਈ ਹੋਵੋਗੇ। ਕਿਉਂਕਿ ਜਿਹੜਾ ਪਾਕਿਸਤਾਨ, ਅਮਰੀਕਾ, ਕੈਨੇਡਾ 'ਚ ਰਹਿੰਦਾ ਸਿੱਖ ਵੀ ਹੈ, ਉਹ ਬੇਸ਼ੱਕ ਕੈਨੇਡੀਅਨ ਸਿਟੀਜ਼ਨ ਹੈ ਜਾਂ ਅਮਰੀਕਨ ਸਿਟੀਜ਼ਨ ਹੈ, ਪਰ ਉਹ ਅਕਾਲ ਤਖਤ ਦੇ ਅੱਗੇ ਝੁਕਦਾ। ਸੋ ਤੁਹਾਡਾ ਹੁਕਮਨਾਮਾ ਕਿਵੇਂ ਤੁਸੀਂ ਇੰਡੀਅਨ ਗਵਰਨਮੈਂਟ ਦੇ ਕਹਿਣ ਤੇ ਆਰਡਰ ਦਿਓਗੇ ਕਿ ਜੀ ਇੰਡੀਆ ਦੀ ਮਦਦ ਕਰੋ, ਤਾਂ ਕਿ ਉਹ ਜਿਹੜਾ ਕੈਨੇਡੀਅਨ ਜਾਂ ਅਮਰੀਕਨ ਜਾਂ ਪਾਕਿਸਤਾਨੀ ਸਿੱਖ ਦੂਜੇ ਪਾਸਿਓਂ ਲੜ ਰਿਹਾ ਹੈ ਉਹ ਅਕਾਲ ਤਖਤ ਨੂੰ ਫੋਲੋ ਨਹੀਂ ਕਰਦਾ, ਤੁਸੀਂ ਉਹਨੂੰ ਮਾਰਨ ਦੇ ਲਈ ਇੰਡੀਅਨ ਫੌਜ ਨੂੰ ਆਦੇਸ਼ ਦਿਓਗੇ। ਔਰ ਉਹ ਠਠੰਬਰ ਜੇ ਗਏ, ਉਹ ਪਹਿਲਾਂ ਹੀ ਉਹੀ ਘਬਰਾਇਆ ਜਾਣਾ ਸੀ ਉਹਨਾਂ ਦਿਨਾਂ 'ਚੋਂ,
ਮੈਂ ਤਾਂ ਉਹਨੇ ਦੇਖ ਕੇ ਕਿਹਾ ਪਤਾ ਨਹੀਂ ਕੁੱਟਣੀ ਆ ਗਏ ਘਰ ਮੇਰੇ। ਜੀ ਸੋ ਕੋਈ ਜਵਾਬ ਨਹੀਂ ਸੀ। ਸੋ ਮੈਂ ਸਮਝਦਾ ਵੀ ਮੈਂ ਬਿਲਕੁਲ ਇਹਨਾਂ ਦੇ ਨਾਲ, ਵੀਰ ਜੀ ਦੇ ਨਾਲ ਐਗਰੀ ਕਰਦਾ ਕਿ ਅਸੀਂ ਕਿਸੇ ਦੁਨਿਆਵੀ ਕਾਨੂੰਨ, ਜੀ ਨਾ ਹੀ ਅਸੀਂ ਕਿਸੇ ਜੀਓਗ੍ਰਾਫੀਕਲ ਬਾਉਂਡਰੀ, ਉਹ ਇੰਡੀਆ ਦੀ ਹੋਏ, ਬੀਤੇ 'ਚ ਸਰਕਾਰੇ ਖਾਲਸਾ ਦੀ ਸੀ, ਕੱਲ ਨੂੰ ਖਾਲਿਸਤਾਨ ਦੀ ਬਾਉਂਡਰੀ ਵੀ ਹੋਏਗੀ। ਅਕਾਲ ਤਖਤ ਦਾ ਸਟੇਟਸ ਜਿਹੜਾ ਹੈ ਉਹ ਥਰੋਨ ਆਫ ਦਾ ਇਮੋਰਟਲ, ਅਕਾਲ ਦੇ ਤਖਤ ਦੇ ਤੌਰ ਦੇ ਉੱਤੇ ਸੋਵਰਨ ਰਹੇਗਾ। ਇਸ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਇਹ ਗੁਰੂਆਂ ਦਾ ਆਦੇਸ਼ ਹੈ। ਜੀ ਜੱਟ ਸਾਹਿਬ ਹੁਣ ਮਿਲਾਂਗੇ ਬ੍ਰੇਕ ਤਾਂ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।